ਸ਼ਰੀਕ ਰੱਬ ਦੀ ਬੜੀ ਵੱਡੀ ਨਿਮਤ ਹੁੰਦੇ ਨੇ। ਜਿਹਦਾ ਸ਼ਰੀਕ ਕੋਈ ਨਹੀਂ, ਮੈਂ ਸਮਝਣਾ ਉਹ ਕੱਲਾ ਬੰਦਾ ਕੱਖ ਵੀ ਨਹੀਂ ਹੁੰਦਾ। ਆਈ ਸਾਹਿਬ ਤੁਸੀਂ ਅੱਗੇ ਗੱਲ ਕੀਤੀ, ਮੈਨੂੰ ਗੱਲ ਦਾ ਸਵਾਦ ਬੜਾ ਆਇਆ ਜੀ। ਬਿਲਕੁਲ ਤੁਸੀਂ ਸਹੀ ਆਂਦੇ ਘੁੰਮਣ ਸਾਹਿਬ। ਵੇਖੋ ਸ਼ਰੀਕ ਅੱਲਾ ਦਾ ਕੋਈ ਨਹੀਂ, ਉਹ ਵਹਦਾ ਲਾ ਸ਼ਰੀਕ ਹੈ, ਉਹਦਾ ਕੋਈ ਸ਼ਰੀਕ ਨਹੀਂ। ਠੀਕ ਹੈ। ਬਾਕੀ ਜਿਹੜਾ ਸਾਡਾ ਮੁਆਸ਼ਰੇ ਦੀ ਗੱਲ, ਰੋਜ਼ਮਰਾ ਦੀ ਗੱਲਾਂ ਲੋਕ ਕਰਦੇ ਨੇ ਕਿ ਯਾਰ ਫਲਾਣਾ ਸਾਡਾ ਸ਼ਰੀਕ ਹੈ। ਅਸਲ 'ਚ ਸ਼ਰੀਕ ਦੀ ਤਸ਼ਰੀਹ ਗਲਤ ਕਰਦੇ ਨੇ ਸਾਡੇ ਅੰਦਾਜ਼ੇ ਨਾਲ ਜੀ। ਵੇਖੋ ਸ਼ਰੀਕ ਉਹ ਬੰਦਾ ਬਾਬਾ ਜੀ ਜਿਹੜਾ ਤੁਹਾਡਾ ਖਾਤੇਦਾਰ ਹੈ, ਹਿੱਸੇਦਾਰ ਹੈ, ਤੁਹਾਡੀ ਭੈਣ ਹੈ, ਕੋਈ ਤੁਹਾਡਾ ਭਾਈ ਹੈ, ਤੁਹਾਡੇ ਚਾਚੇ ਬਾਬੇ ਨੇ, ਉਹ ਨੇ ਤੁਹਾਡੇ ਸ਼ਰੀਕ। ਸ਼ਰੀਕ ਦਾ ਮਤਲਬ ਇਹ ਹੈ ਕਿ ਤੁਹਾਡੇ ਆਪਣੇ ਨੇ, ਤੁਹਾਡੇ ਜ਼ਾਤੀ ਨੇ। ਸ਼ਰਾਕਤਦਾਰ ਸ਼ਰੀਕ ਦਾ ਮਤਲਬ ਇਹ ਨਹੀਂ ਕਿ ਤੁਹਾਡੇ ਕੋਲ ਮੁਖਾਲਫ ਨੇ ਜਾਂ ਕੋਈ ਤੁਹਾਡੇ ਦੁਸ਼ਮਣ ਨੇ। ਜੀ ਜੀ ਜੀ। ਇਹ ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈ ਉਹਨੂੰ ਇਸ ਗੱਲ ਦੀ ਸ਼ੌਰ ਨਹੀਂ, ਇਸ ਗੱਲ ਦਾ ਸਮਝ ਕੋਈ ਨਹੀਂ ਜਨਾਬ। ਜਿਹੜੇ ਤੁਹਾਡੇ ਮੁਖਾਲਫਾਂ ਨੂੰ ਸਮਝਦੇ ਨੇ ਕਿ ਯਾਰ ਸਾਡਾ ਫਲਾਣਾ ਸ਼ਰੀਕ ਹੈ, ਉਹਦਾ ਤੁਹਾਡਾ ਖਾਤਾ ਹੀ ਕਿਉਂ ਨਹੀਂ, ਉਹ ਤੁਹਾਡਾ ਸ਼ਰੀਕਾਂ ਦਾ ਹੈ। ਸ਼ਰੀਕ ਉਹ ਨੇ ਜਿਹੜੇ ਤੁਹਾਡੇ ਆਪਣੇ ਜ਼ਾਤੀ ਭੈਣ ਭਾਈ ਨੇ, ਤੁਹਾਡੇ ਸ਼ਰਾਕਤਦਾਰ ਨੇ, ਹਿੱਸੇਦਾਰ ਨੇ। ਤੇ ਸ਼ਰੀਕ ਦਾ ਮਤਲਬ ਇਹ ਕਿ ਤੁਹਾਡੇ ਦੁੱਖ ਸੁੱਖ 'ਚ ਸ਼ਰੀਕ ਹੋਣਾ, ਤੁਹਾਡੇ ਸਾਥੀ ਨੇ, ਤੁਹਾਡੇ ਸਾਂਝੇ ਨੇ। ਤੁਹਾਡੀ ਅਪਣਾਇਤ ਘੁੰਮਣ ਸਾਹਿਬ ਵੇਖੋ ਜੀ, ਸ਼ਰੀਕ ਦੀ ਜਿਹੜੀ ਸਾਡੀ ਸੋਚ ਹੈ, ਤੁਹਾਡਾ ਇੱਕ ਭਾਈ ਹੈ, ਤੁਹਾਡੀ ਜ਼ਮੀਨ ਹੈ, ਜਾਇਦਾਦ 'ਚ, ਉਹ ਤੇ ਸ਼ਰੀਕ ਹੈ। ਸ਼ਰੀਕ ਦਾ ਮਤਲਬ ਹੈ ਤੁਹਾਡਾ ਹਿੱਸੇਦਾਰ ਹੈ, ਤੁਹਾਡਾ ਭਾਈ ਹੈ। ਜੀ ਜੀ ਜੀ। ਉਹ ਤੁਹਾਡੀ ਅਪਣਾਇਤ ਉਹਦੇ 'ਚ। ਤੇ ਬਾਕੀ ਜਿਹੜੀ ਇਹ ਲੋਕ ਆਂਦੇ ਨੇ ਭਈ ਇਹ ਬਈ ਸਾਡਾ ਸ਼ਰੀਕਾ ਹੈ ਜੀ, ਸਾਡਾ ਫਲਾਣਾ ਨਾਲ ਸ਼ਰੀਕਾ ਹੈ, ਉਹ ਸ਼ਰੀਕਾ ਹੈ ਨਹੀਂ। ਸ਼ਰੀਕੇ ਨੂੰ ਲੋਕ ਤਸ਼ਰੀਹ ਨਹੀਂ ਸਹੀ ਕਰਦੇ, ਲੋਕ ਸ਼ਰੀਕੇ ਨੂੰ ਸਮਝਦੇ ਨਹੀਂ ਵੀ ਸ਼ਰੀਕਾ ਤਾਂ ਹੈ ਕੀ ਹੈ। ਵਾਹ। ਹਾਜੀ ਮੁਹੰਮਦ ਬੂਟਾ ਸਾਹਿਬ, ਗੁਰਾਇਆ ਸਾਹਿਬ, ਔਰ ਨਾਲ ਭਾਈ ਯਾਸੀਨ ਸਾਹਿਬ, ਨਾਲ ਬਾਬਾ ਜੀ ਬਰਕਤ ਘੁੰਮਣ ਸਾਹਿਬ, ਬਾਬਾ ਜੀ ਸਦੀਕ ਬਾਜਵਾ ਸਾਹਿਬ। ਅਸੀਂ ਇਸ ਟਾਈਮ ਬੈਠੇ ਹਾਂ ਭਾਈ ਜ਼ਾਹਿਦ ਗੁਰਾਇਆ ਸਾਹਿਬ ਐਡਵੋਕੇਟ, ਉਹਨਾਂ ਦੇ ਅਸੀਂ ਚੈਂਬਰ ਦੇ ਵਿੱਚ ਡਸਕੇ ਕਚਹਿਰੀ ਬੈਠੇ ਹਾਂ। ਔਰ ਗੱਲ ਸ਼ੁਰੂ ਹੋ ਗਈ ਸ਼ਰੀਕ ਦੀ। ਸ਼ਰੀਕ ਰੱਬ ਦੀ ਰਹਿਮਤ ਹੁੰਦਾ। ਸ਼ਰੀਕ ਲਫ਼ਜ਼ ਜਿਹੜਾ ਹੈ ਉਹਨੂੰ ਗਲਤ ਤਸ਼ਰੀਹ ਦਿੱਤੀ ਗਈ ਹੈ। ਸ਼ਰੀਕ ਲਫ਼ਜ਼ ਦੀ ਗਲਤ ਤਸ਼ਰੀਹ ਕੀਤੀ ਗਈ ਹੈ। ਸਾਡੀ ਯੰਗ ਜਨਰੇਸ਼ਨ, ਨੌਜਵਾਨ ਬਿਲਖਸੂਸ ਲਫ਼ਜ਼ ਸ਼ਰੀਕ ਨੂੰ ਇੰਜ ਬੋਲਦੇ ਨੇ ਕਿ ਜਿਵੇਂ ਸ਼ਰੀਕ ਦੁਸ਼ਮਣ ਹੁੰਦਾ। ਕਿਉਂ ਆਈ ਸਭ ਇੰਜੀ ਗੱਲ ਜੀ? ਬਿਲਕੁਲ। ਲੇਕਿਨ ਹਕੀਕਤ ਇਹ ਵੀ ਕਿ ਸ਼ਰੀਕ ਰੱਬ ਦੀ ਰਹਿਮਤ ਹੁੰਦਾ, ਰੱਬ ਵੱਲੋਂ ਨਿਮਤ ਹੁੰਦਾ। ਜੀ ਕਰੋ ਗੱਲ। ਤੁਹਾਡਾ ਹਿੱਸੇਦਾਰ ਹੈ ਜਨਾਬ, ਹਿੱਸੇਦਾਰ ਤੁਹਾਡਾ। ਜਿਵੇਂ ਮਿਸਾਲ ਤੌਰ ਦੇ ਉੱਤੇ ਇਹ ਤੁਹਾਡੀ ਪ੍ਰਾਪਰਟੀ ਹੈ, ਇਹਦੇ ਵਿੱਚ ਤੁਹਾਡੀ ਭੈਣ ਵੀ, ਤੁਹਾਡੇ ਭਰਾ ਵੀ, ਔਰ ਤੁਹਾਡੀ ਇਸ ਪ੍ਰਾਪਰਟੀ ਦੇ ਵਿੱਚ ਤੁਹਾਡੇ ਬੱਚੇ ਵੀ ਹਿੱਸੇਦਾਰ ਨੇ, ਸ਼ਾਮਲ ਨੇ, ਸ਼ਰਾਕਤਦਾਰ ਨੇ। ਉਹ ਹੀ ਤੁਹਾਡੇ ਸ਼ਰੀਕ ਹੁੰਦੇ ਨੇ। ਮੇਰੇ ਨਜ਼ਦੀਕ, ਕਿਉਂਕਿ ਮੈਂ ਇੱਕ ਤਾਲਬ ਇਲਮ ਹਾਂ, ਕਾਮਲ ਮੁਕੰਮਲ ਜ਼ਾਤ ਤੇ ਅੱਲਾ ਦੀ ਜ਼ਾਤ ਹੈ, ਔਰ ਪੂਰਾ ਨਾਮ ਹੀ ਰੱਬ ਦਾ ਨਾਮ ਹੈ। ਔਰ ਉਂਝ ਦਾ ਬੋਲ ਵੀ ਨਹੀਂ ਬੋਲਣਾ ਚਾਹੀਦਾ ਕਿ ਜਿਹੜਾ ਬੰਦਾ ਟੱਕ ਲਾ ਛੜੇ ਕਿ ਮੇਰੇ ਹੀ ਲਫ਼ਜ਼ ਗੱਲ ਹਰਫੇ ਆਖਰ ਹੈ। ਸੋ ਮੈਂ ਤਾਲਬ ਇਲਮ ਹਾਂ, ਅਗਰ ਮੇਰੀ ਕਿਤੇ ਗੱਲ ਬਾਈ ਮਿਸਟੇਕ ਕੋਈ ਐਸੀ ਹੋ ਜਾਂਦੀ ਤੇ ਮੇਰੀ ਇਸਲਾਹ ਵੀ ਤੁਸੀਂ ਕਮੈਂਟਾਂ ਦੇ ਵਿੱਚ, ਮੈਸੇਜ ਦੇ ਵਿੱਚ ਕਰ ਵੀ ਸਕਦੇ ਹੋ। ਲੇਕਿਨ ਤਨਕੀਦ ਵੀ ਬਰਾਏ ਇਸਲਾਹ ਹੋਵੇ, ਨਾ ਕਿ ਤਨਕੀਦ ਬਰਾਏ ਤਜ਼ਲੀਲ ਹੋਵੇ। ਸੋ ਮੇਰੀ ਇਹ ਅਕਲ ਦਾ ਲੈਵਲ ਇਹ ਵੇ ਕਿ ਮੈਂ ਕਹਿਣਾ ਪਿਆ ਕਿ ਸ਼ਰੀਕ ਰੱਬ ਦੀ ਨਿਮਤ ਹੁੰਦੇ ਨੇ। ਸ਼ਰੀਕ ਲਫ਼ਜ਼ ਨੂੰ ਬਤੌਰ ਦੁਸ਼ਮਣ ਨਹੀਂ ਬੋਲਣਾ ਚਾਹੀਦਾ, ਨਾ ਸ਼ਰੀਕ ਨੂੰ ਉਸ ਨਿਗਾਹ ਨਾਲ ਵੇਖਣਾ ਚਾਹੀਦਾ ਕਿ ਬੰਦਾ ਉਹਨੂੰ ਜਿਵੇਂ ਗਾਲ ਕੱਢਦਾ ਕਿ ਸ਼ਰੀਕ ਹੈ ਭਾਈ ਸਾਡਾ ਉਹ ਸ਼ਰੀਕ ਹੈ। ਕਿਉਂ ਭਾਈ ਸਾਹਿਬ? ਜੀ ਬਿਲਕੁਲ। ਮਜ਼ੀਦ ਇਸ ਗੱਲ ਦੇ ਤੇ ਭਾਈ ਯਾਸੀਨ ਤੁਸੀਂ ਕੋ ਰੋਸ਼ਨੀ ਪਾਓ। ਅੱਲਾ ਦਾ ਸ਼ਰੀਕ ਕੋਈ ਨਹੀਂ। ਵਾਹ ਵਾਹ। ਮਾਲਕ ਜੇ ਬੰਦੇ ਦਾ ਸ਼ਰੀਕ ਨੇ ਤਾਂ ਇਨਸਾਨ ਕੀ ਹੈ? ਜੀ 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 ਜੀ। ਸ਼ਿਰਕਤ ਨਾਲ ਸਾਰੇ ਕੰਮ ਚੱਲਦੇ ਨੇ, ਸਾਰੀ ਦੁਨੀਆ ਦਾ ਨਿਜ਼ਾਮ ਸ਼ਰੀਕਾਂ ਨਾਲ ਹੀ ਚੱਲਦਾ। ਕੀ ਖਿਆਲ ਹੈ? ਅਗਰ ਕੋਈ ਕਿਸੇ ਨੇ ਸ਼ਿਰਕਤ ਨਹੀਂ ਕਰੇਗਾ ਤੇ ਉਹ ਬੰਦੇ ਦੀ ਕੀ ਔਕਾਤ ਹੈ? ਵਾਹ ਵਾਹ। ਬੰਦੇ ਦੀ ਕੀ ਇਨਸਾਨੀਅਤ? ਠੀਕ ਬਾਤ। ਅੱਲਾ ਨੇ ਨਿਜ਼ਾਮ ਬਣਾਇਆ ਜੋ ਮੇਰੇ ਮਾਲਕ ਨੇ ਉਹ ਬਿਹਤਰ ਬਣਾਇਆ, ਉਹ ਹੀ ਬਿਹਤਰ ਹੈ। ਤੇ ਲਿਹਾਜ਼ਾ ਸਾਨੂੰ ਸਾਰੇ ਸਾਥੀਆਂ ਨੂੰ ਮੁਸਲਮਾਨ ਹੋਣੇ ਐਜ਼ ਏ ਮੁਸਲਮਾਨ ਜੀ 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 ਸੋਚਣਾ ਚਾਹੀਦਾ ਕਿ ਯਾਰ ਇਹ ਲਫ਼ਜ਼ ਜਿਹੜਾ ਨਾ ਇਹ ਅੱਛਾ ਹੈ ਜਾਂ ਬੁਰਾ ਹੈ, ਇਹਨੂੰ ਗਾਲੀ ਨੂੰ ਮਾਨਾ ਕੱਢੋ। ਕੀ ਖਿਆਲ? ਜੀ 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 ਜੀ। ਇੱਕ ਡਾਇਰੈਕਟ ਹੀ ਆਂਦਾ ਸ਼ਰੀਕ ਮੇਰਾ ਦੁਸ਼ਮਣ ਹੈ। ਸ਼ਰੀਕਾਂ ਤੋਂ ਬਗੈਰ ਬੰਦਾ ਕਾਹਦਾ ਹੈ? ਕੋਈ ਮਜਮਾ ਹੈ, ਇਤਮਾਮ ਹੈ, ਕੋਈ ਗਮੀ ਹੈ, ਖੁਸ਼ੀ ਹੈ, ਸ਼ਰੀਕ ਹੀ ਦੱਸਦੇ ਨੇ ਕਿ ਤੂੰ ਹੈ ਵੇ ਦੁਨੀਆ। ਸਾਰੇ ਸ਼ਰਾਕਤਦਾਰ।